हमला होया है ना। हाँ जी। पिंड तो नील अगर निकले थे। अच्छा घर बार अपने गड्डी शड्डी लैके माल भी है साढ़े को। अच्छा माल भी है सी। हाँ जी हम्म सिखन लुट लिया। अच्छा लुट लिया उत्थे। हाँ ते तुहाडा जिहड़ी मां तुहाडी ओह कित्थे कतल होई उत्थे। जदों लुटिया उन्हां ने? हाँ जी दोनों भी इस वास्ते का कतल किया ही भी ये माल दिंदी भी। अच्छा हालांकि माल ਉਹਦੇ ਕੋਲ नहीं सी। अच्छा रहे सी उदों 10 साल उम्र सी जदों पाकिस्तान आए उदों 25 साल उम्र हो गई सी। जी 1962 ਦੇ ਵਿੱਚ ਪਾਕਿਸਤਾਨ ਆਏ ਹੋ? हाँ जी 15 ਸਾਲ ਬਾਅਦ। 15 साल बाद। ਅੱਛਾ ਜਿੱਦਣ ਆਖਰੀ ਦਿਨ ਪਿੰਡ ਦੇ ਵਿੱਚ ਗੁਜ਼ਾਰਿਆ ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਜਾਣਾ ਪਾਕਿस्तान ਉਦਣ ਕਿੰਨੂੰ ਕਿੰਨੂੰ ਮਿਲ ਕੇ ਆਏ? फती लंबरदार ते मुसलमान सी ना। अच्छा ते ਉਹਦੇ ਨਾਲ फती सी। फती लंबरदार। हाँ जी अच्छा एक सिख सी नंबरदार बचना। बचना। हाँ जी वो भी नंबरदार सी। अच्छा ते एक चमेला चमेला हिंदू सी वो भी नंबरदार सी। अच्छा हिंदू भी लंबरदार सी। हाँ जी आके अपने हम ले थे तेरे को जांदा थे। ताया गया रोना लगा मैं जाके जफी। अच्छा मैं की गल की पुत्र तुहानू पता ही नहीं कि साडे नाल की बनिया। अच्छा मगर मेरी फाली को नहीं पता तुम तो पता है ना। मन तो पता तुझे रोना नहीं खलोंदा। अच्छा ताया रोई जांदा है? हाँ जी। अच्छा वो आके चल मेरे नाल मैं कहना मैं नहीं जाना। अच्छा तुहाडा दिल नहीं कर रहा सी इधर आउण नूं? पुलिस आई सी कई बारी मैं भज जांदा। अच्छा भज जांदे सी? डरदा ना भज जांदा हां मैं कि पुलिस भैन चो खरे मारेगी की करेगी। अच्छा मैं भज जाना। वो ना फिर उन्हें फड़ाया ना मैनू ਅਸੀਂ 3 ਬੰਦੇ ਹਨ ਰੋਟੀ ਖਾਣ ਡਏ ਹਨ। ਅੱਛਾ ਅੰਦਰ ਬਹਿ ਕੇ। ਤੀਸਰੇ ਦੋ ਜਿਹੜੇ ਸੀ ਉਹ ਕੌਣ ਸਨ? ਉਹ ਉਹਨਾਂ ਦੇ ਸਿੱਖਾਂ ਦੇ ਮੁੰਡੇ ਸਨ। ਅੱਛਾ ਸਿੱਖਾਂ ਦੇ ਮੁੰਡੇ ਸੀ। ਹਾਂਜੀ ਅੱਛਾ ਨਰਿੰਦਰ ਸਿੰਘ ਤੇ ਕਿਹੜਾ ਤੁਹਾਡੇ ਚੋਂ? ਅੱਛਾ ਉਹਨਾਂ ਨੇ ਕਿਹਾ ਨਰਿੰਦਰ ਸਿੰਘ ਕਿਹੜਾ ਤੁਹਾਡੇ ਤੋਂ? ਮੈਂ ਕਿਹਾ ਮੈਂ ਹੀ ਆ। ਅੱਛਾ ਆਖਿਆ ਜਾ ਤੇ ਡੋਰ ਤੇਰੀ ਗਈ। ਮੈਂ ਫਿਰ ਦੇਖ ਲਿਆ ਮੈਂ ਵੀ ਸੋਡੀ ਜਿਹਦੇ ਕੋਲ ਮੈਂ ਭੱਜ ਜਾਂਦਾ ਹੈ ਨਾ ਉਹੀ ਭਾਰਾ ਜਿਹਾ ਥਾਣੇਦਾਰ। ਅੱਛਾ ਉਹ ਭੱਜਿਆ ਜਾਂਦਾ ਨਹੀਂ ਸੀ ਉਹਦੇ ਕੋਲ। ਅੱਛਾ ਸਿਪਾਹੀ ਹੁੰਦੀ ਨਹੀਂ ਭੱਜਦੇ ਮਗਰ ਉਹਦੇ ਕੋਲ ਮੈਂ ਕਈ ਵਾਰੀ ਭੱਜ ਗਿਆ ਹਾਂ। ਅੱਛਾ ਅੱਛਾ ਤੁਸੀਂ ਕੇਸ ਕਰ ਦਿੱਤਾ ਸੀ? ਹਾਂ ਕਿ ਕਲੇਮ ਮਿਲੇ ਮੈਨੂੰ ਮੇਰੀ ਜ਼ਮੀਨ ਦਾ। ਹਾਂ ਉਹ ਫਿਰ ਥਾਣੇ ਦੀ ਤਹਿਸੀਲਦਾਰ ਨੇ ਲਿਖ ਕੇ ਦਿੱਤਾ ਸੀ ਥਾਣੇ ਵਾਲਿਆਂ ਨੂੰ ਵੀ ਤੁਸੀਂ ਇਹਨੂੰ ਕਬਜ਼ਾ ਦਿਵਾਉਣਾ। ਜੇ ਬੱਚਾ ਮਾਰ ਛੱਡਿਆ ਨਾ ਕਿਸੇ ਨੇ ਤੇ ਤੁਹਾਡੇ ਕੋਲ ਲੈ ਲਿਆ ਜਾਣਾ ਹੈ। ਅੱਛਾ ਥਾਣੇ ਵਾਲਾ ਬੜੀ ਸਖਤੀ ਕੀਤੀ ਸੀ ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਅੱਛਾ ਫਿਰ 15 ਸਾਲ ਕਿਸ ਤਰ੍ਹਾਂ ਗੁਜ਼ਾਰੇ ਤੁਸੀਂ ਉੱਥੇ? 15 ਸਾਲ ਦੀ ਇਸ ਤਰ੍ਹਾਂ ਹੀ ਗੁਜ਼ਾਰੇ ਨੇ। ਕਦੇ ਕਿ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਫਤਾ ਸੀ ਮੁਸਲਮਾਨ। ਅੱਛਾ ਫਤਾ ਮੁਸਲਮਾਨ ਸੀ ਉਹ ਰਹਿੰਦਾ ਸੀ ਇੱਥੇ ਉਸੇ ਪਿੰਡ? ਹਾਂਜੀ ਤੁਸੀਂ ਮੁੜ ਕੇ ਵਾਪਸ ਆਪਣੇ ਪਿੰਡ ਚਲੇ ਗਏ ਸੀ? ਜੀ ਹਾਂ। ਅੱਛਾ ਉਹਦੇ ਕੋਲ ਕਦੇ ਚਲੇ ਗਏ ਕਦੇ ਹਿੰਦੂਆਂ ਕੋਲ ਰਹਿ ਗਏ। ਅੱਛਾ ਇਹ ਧੱਕੇ ਧੁੱਕੇ ਖਾ ਗਏ ਰਹੇ ਉਸੇ ਪਿੰਡ ਦੇ ਵਿੱਚ ਹੀ? ਨਾ ਲਾਂਬੇ ਵੀ ਰਹੇ। ਲਾਂਬੇ ਕਿਹਦੇ ਕੋਲ ਰਹੇ ਤੁਸੀਂ? ਜਿੱਥੋਂ ਮਰਜ਼ੀ ਰਹੀ ਗਏ ਨਾ। ਇਹ ਗੰਗਾ ਨਹੀਂ ਜਿੱਥੇ ਨਾ ਜਾਂਦੇ ਹਿੰਦੂ? ਅੱਛਾ ਗੰਗਾ ਹਾਂਜੀ ਉੱਥੋਂ ਤੱਕ ਵੀ ਮੈਂ ਫਿਰ ਤੁਰਿਆ। अस्सलाम वालेकुम सत श्री अकाल आदाब दोस्तों सब दा पंजाब दी टीम अज बाबा जी मुहम्मद अफजाल दे कोल पहुंची है जेड़े 15 साल अपने हिंदुस्तान वाले पिंड रह के आए ते जिन्हां दा नाम मुहम्मद अफजाल तो नरिंजन सिंह रख दिता गया। किस तरह नरिंजन सिंह 15 साल अपने पिंड दे वख-वख लोकां दे कोल मजदूरी करके रहिंदा है
ਤੇ ਕਿਹੜੇ ਉਹਦੇ ਨਾਲ ਜ਼ੁਲਮ ਸਿਤਮ ਹੁੰਦੇ ਨੇ। ਤੇ ਉਹ ਬੱਚਾ ਜਿਹੜਾ 47 ਵੇਲੇ ਆਪਣੇ ਖਾਨਦਾਨ ਦੇ ਨਾਲ ਤੁਰਿਆ ਸੀ, ਰਾਹ ਦੇ ਵਿੱਚ ਜਦੋਂ ਲੁਟੇਰਿਆਂ ਨੇ ਉਹਦੀ ਮਾਂ ਨੂੰ ਕਤਲ ਕਰ ਦਿੱਤਾ ਤੇ ਉਹ ਆਪਣੇ ਪਿੰਡ ਵਾਪਸ ਆ ਜਾਂਦਾ ਹੈ ਤੇ 1962 ਤੱਕ ਆਪਣੇ ਉਸੇ ਪਿੰਡ ਵਿੱਚ ਰਹਿੰਦਾ ਹੈ। 1962 ਤੋਂ ਬਾਅਦ ਜਦੋਂ ਉਹਦੇ ਤਾਏ ਨੂੰ ਪਾਕਿਸਤਾਨ ਦੇ ਵਿੱਚ ਪਤਾ ਚੱਲਦਾ ਹੈ ਕਿ ਮੇਰਾ ਇੱਕ ਭਤੀਜਾ ਜਿਹੜਾ ਵਿਛੜ ਗਿਆ ਸੀ ਉਹ ਅੱਜ ਵੀ ਉਸੇ ਪਿੰਡ ਦੇ ਵਿੱਚ ਜ਼ਿੰਦਾ ਹੈ, ਤੇ ਜਦ ਉਹ ਪਾਕਿਸਤਾਨ ਤੋਂ ਹਿੰਦੁਸਤਾਨ ਜਾਂਦਾ ਆਪਣੇ ਭਤੀਜੇ ਨੂੰ ਲੈਣ, ਤੇ ਕਿਉਂ ਮੁਹੰਮਦ ਅਫਜ਼ਾਲ ਤੇ ਉਹ ਪਾਕਿਸਤਾਨ ਆਉਣ ਤੋਂ ਆਪਣੇ ਤਾਏ ਨੂੰ ਮਨਾ ਕਰ ਦਿੰਦਾ ਹੈ। ਅੱਜ ਦੀ ਕਹਾਣੀ ਉਸੇ ਨਰਿੰਜਨ ਸਿੰਘ ਦੇ ਕੋਲੋਂ ਪੁੱਛਾਂਗੇ ਕਿ ਉਹ ਕਿਸ ਤਰ੍ਹਾਂ ਆਪਣਿਆਂ ਤੋਂ ਵਿਛੜਿਆ ਤੇ ਕਿੰਨਾ ਕਿੰਨਾ ਲੋਕਾਂ ਦੇ ਕੋਲ ਰਿਹਾ ਤੇ ਕਿਸ ਤਰ੍ਹਾਂ ਉਹ ਪਾਕਿਸਤਾਨ ਵਾਪਸ ਆਇਆ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਸਲਾਮ ਅਲੈਕਮ ਬਾਬਾ ਜੀ। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ ਤੁਹਾਡਾ? ਅੱਲਾ ਦੀ ਮਿਹਰਬਾਨੀ ਹੈ। ਆਪਣਾ ਪੂਰਾ ਨਾਮ ਦੱਸ ਦੇਣਾ। ਮੁਹੰਮਦ ਅਫਜ਼ਾਲ। ਮੁਹੰਮਦ ਅਫਜ਼ਾਲ। ਹਾਂਜੀ। ਤੁਹਾਡੇ ਵਾਲਿਦ ਸਾਹਿਬ ਦਾ? ਵਾਲਿਦ ਸਾਹਿਬ ਅਲਬਾਨੀ ਰੋਸ਼ਨ। ਰੋਸ਼ਨ। ਹਾਂਜੀ। ਤੇ ਦਾਦਾ ਜੀ ਦਾ ਨਾਮ ਯਾਦ ਹੈ? ਹਾਂਜੀ। ਉਹਦਾ ਵੀ ਦੱਸ ਦਿਓ। ਦਾਦੇ ਦਾ ਨਾਮ ਸੀ ਭੋਲਾ। ਭੋਲਾ। ਸਹੀ ਹੋ ਗਿਆ। ਕਿਹੜੀ ਬਰਾਦਰੀ ਆਪਣੀ? ਜੱਟ ਬਲਾਨ। ਜੱਟ ਬਲਾਨ। ਹਾਂਜੀ। ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਕਿਹੜਾ ਪਿੰਡ ਸੀ? ਕਲੋਲੀ। ਕਲੋਲੀ। ਇਹਦੇ ਆਲ ਦੁਆਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਇਹਦੇ ਆਲੇ ਦੁਆਲੇ ਨੀਂਡਾ, ਮਾਜਰਾ, ਇਹ ਪਿੰਡ ਸਨ। ਅੱਛਾ। ਜ਼ਿਲ੍ਹਾ ਜਿਹੜਾ ਲੱਗਦਾ ਸੀ ਨੇੜੇ? ਪਟਿਆਲਾ। ਅੱਛਾ, ਪਟਿਆਲੇ ਦੇ ਤੁਸੀਂ। ਹਾਂਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਕਿੱਡਾ ਕੁ ਵੱਡਾ ਪਿੰਡ ਸੀ ਤੇ ਕਿਹੜੀ ਕਿਹੜੀ ਬਰਾਦਰੀ ਉਸ ਪਿੰਡ ਦੇ ਵਿੱਚ ਰਹਿੰਦੀ ਸੀ? ਪਿੰਡ ਦੇ ਬਾਬਾ ਜੀ ਸੀ। ਬਲਾਦਰੀ ਤੇ ਜੱਟ ਬਲਾਦਰੀ ਜ਼ਿਆਦਾ ਸੀ। ਅੱਛਾ, ਜੱਟ ਬਰਾਦਰੀ। ਹਾਂਜੀ। ਬਾਕੀ ਚੂੜੇ ਚਨਾਰ ਹੁਕੂਮਾ ਹੈ ਸਨ। ਅੱਛਾ। ਤੇ ਜਿਹੜੇ ਹਿੰਦੂ ਜਾਂ ਸਿੱਖ ਵੀ ਰਹਿੰਦੇ ਸੀ ਉਸ ਪਿੰਡ ਦੇ ਵਿੱਚ, ਉਹਨਾਂ ਦੀ ਕਿਹੜੀ ਬਰਾਦਰੀ ਸੀ? ਉਹ ਵੀ ਜੱਟ ਹੀ ਸਨ? ਹਿੰਦੂ ਜਿਹੜੇ ਸਿੱਖ ਸਨ, ਅੱਛਾ, ਉਹ ਉੱਥੇ ਵੀ ਉਹਨਾਂ ਨੇ ਮਾਰਾ ਕੀਤੀਆਂ ਨੇ। ਲੁੱਟ ਖਸੁੱਟ ਕੀਤੀ, ਲਾਮੂ ਆਣਗੇ। ਉਹ ਵੀ ਤੁਹਾਨੂੰ ਪੁੱਛਦੇ ਹਾਲੇ ਥੋੜੀਆਂ ਪਿੰਡ ਦੀਆਂ ਗੱਲਾਂ ਪੁੱਛ ਲਈਏ। ਤੁਹਾਡੀ ਉਸ ਵੇਲੇ ਉਮਰ 10 ਸਾਲ ਸੀ? ਹਾਂਜੀ। ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਹੈ? ਜੀ। ਸਹੀ ਹੋ ਗਿਆ। ਤੁਹਾਡੇ ਵਾਲਿਦ ਸਾਹਿਬ ਕੀ ਕੰਮ ਕਰਦੇ ਹੁੰਦੇ ਸੀ? ਵਾਈਸ਼ਾਹੀ ਕਰਦੇ ਹਾਂ। ਅੱਛਾ, ਵਾਈਸ਼ਾਹੀ ਕਰਦੇ ਸੀ। ਜੀ। ਆਪਣੀਆਂ ਵਾਹਵਾ ਜ਼ਮੀਨਾਂ ਸੀ ਉੱਥੇ? ਹਾਂਜੀ। ਤੁਸੀਂ ਜਾਂਦੇ ਹੋਣੇ ਹੋ ਬਚਪਨ 'ਚ ਆਪਣੀਆਂ ਜ਼ਮੀਨਾਂ ਤੇ, ਡੇਰੇ ਤੇ? ਜੀ। ਕਿਹੜੇ ਪਾਸੇ ਸੀ ਆਪਣੇ ਪਿੰਡ ਦੇ ਵਿੱਚ ਜ਼ਮੀਨ? ਪਾਸੇ ਇਸਤੇਮਾਲ ਤੇ ਨਹੀਂ ਸੀ ਹੋਈ ਉਦੋਂ। ਕੋਈ ਪਹਿਲੀ ਕਿਧਰੇ, ਕੋਈ ਕਿਧਰੇ, ਕੋਈ ਕਿਧਰੇ, ਇਸ ਤਰ੍ਹਾਂ ਸੀ। ਅੱਛਾ ਜੀ। ਪਿੰਡ ਦੇ ਵਿੱਚ ਮਸਜਿਦ ਹੈ ਸੀ? ਹਾਂਜੀ। ਪੱਕੀ ਮਸਜਿਦ ਸੀ? ਜੀ। ਆਪਣਾ ਜਿਹੜਾ ਘਰ ਸੀ ਉਹ ਕਿਹੜੇ ਪਾਸੇ ਸੀ? ਵਿਚਕਾਰ ਹੀ ਸੀ। ਅੱਛਾ, ਪਿੰਡ ਦੇ ਵਿਚਕਾਰ ਸੀ। ਹਾਂਜੀ। ਲੰਬੜਦਾਰਾਂ ਦੇ ਨਾਂ ਯਾਦ ਨੇ ਤੁਹਾਨੂੰ? ਜੀ। ਕਿੰਨੇ ਲੰਬੜਦਾਰ ਹੁੰਦੇ ਸੀ ਪਿੰਡ ਦੇ? ਫਤੀ ਲੰਬੜਦਾਰ ਤੇ ਮੁਸਲਮਾਨ ਸੀ ਨਾ। ਅੱਛਾ। ਤੇ ਉਹਦੇ ਨਾਲ ਫਤੀ ਸੀ। ਫਤੀ ਲੰਬੜਦਾਰ। ਹਾਂਜੀ। ਅੱਛਾ। ਇੱਕ ਸਿੱਖ ਸੀ ਨੰਬਰਦਾਰ ਬਚਨਾ। ਬਚਨਾ। ਹਾਂਜੀ। ਉਹ ਵੀ ਨੰਬਰਦਾਰ ਸੀ। ਅੱਛਾ। ਤੇ ਇੱਕ ਚਮੇਲਾ। ਚਮੇਲਾ ਹਿੰਦੂ ਸੀ, ਉਹ ਵੀ ਨੰਬਰਦਾਰ ਸੀ। ਅੱਛਾ, ਹਿੰਦੂ ਵੀ ਨੰਬਰਦਾਰ ਸੀ? ਹਾਂਜੀ। ਇਹਦਾ ਮਤਲਬ ਕਿੰਨੇ ਜਿਹੜੀਆਂ ਕੌਮਾਂ ਸੀ, ਹਿੰਦੂ, ਮੁਸਲਮਾਨ ਤੇ ਸਿੱਖ, ਇਹਨਾਂ ਦੇ ਆਪਣੇ ਆਪਣੇ ਲੰਬੜਦਾਰ ਸੀ, ਆਪਣੇ ਆਪਣੇ ਪਤੀਆਂ ਦੇ। ਜੀ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਆਲੇ ਦੁਆਲੇ ਜਿਹੜੇ ਪਿੰਡ ਸੀ ਇਹਦੇ ਵਿੱਚ ਵੀ ਮੁਸਲਮਾਨ ਰਹਿੰਦੇ ਸੀ ਕਿ ਮਿਕਸ ਰਹਿੰਦੇ ਸੀ ਲੋਕ? ਇਹਦੇ ਜ਼ਿਆਦਾਤਰ ਹਿੰਦੂ ਸਨ। ਅੱਛਾ, ਹਿੰਦੂ ਸੀ। ਹਾਂਜੀ। ਮੁਸਲਮਾਨ ਹੈ ਹੀ ਨਹੀਂ ਸੀ। ਅੱਛਾ, ਸਹੀ ਹੋ ਗਿਆ। ਤੁਹਾਡੇ ਪਿੰਡ ਦੇ ਵਿੱਚ ਜਿਹੜੇ ਮੁਸਲਮਾਨ ਸੀ ਸਿਰਫ ਜੱਟ ਹੀ ਸਨ ਕਿ ਹੋਰ ਵੀ ਬਰਾਦਰੀਆਂ ਦੇ ਮੁਸਲਮਾਨ ਸਨ? ਜੱਟ। ਸਾਰੇ ਜੱਟ ਹੀ ਸਨ? ਹਾਂਜੀ। ਠੀਕ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਹਾਂਜੀ। ਕਿੰਨਵੀਂ ਤੱਕ ਹੁੰਦਾ ਸੀ? 5 ਤੱਕ। ਅੱਛਾ, 5ਵੀਂ ਤੱਕ। ਤੁਸੀਂ ਪੜ੍ਹਨ ਜਾਂਦੇ ਰਹੇ ਹੋ? ਹਾਂਜੀ। ਕਿੰਨਵੀਂ ਤੱਕ ਪੜ੍ਹੇ ਉੱਥੇ? 2-3 ਜਮਾਤਾਂ ਪੜ੍ਹੇ ਉੱਥੇ। ਅੱਛਾ, 2-3 ਜਮਾਤਾਂ ਪੜ੍ਹੇ ਹੋ। ਹਾਂਜੀ। ਇਹਦਾ ਮਤਲਬ ਹੈ ਤੁਹਾਡੇ ਉੱਥੇ ਕਲਾਸ ਫੈਲੋ ਯਾਰ ਬੇਲੀ ਵੀ ਹੋਣੇ ਨੇ ਜਿਹੜੇ ਸਿੱਖਾਂ ਦੇ ਜਾਂ ਹਿੰਦੂਆਂ ਦੇ ਬੱਚੇ
ਜੀ ਆ। ਕੋਈ ਨਾਂ ਯਾਦ ਨੇ ਉਹਨਾਂ ਦੇ? ਨਾ ਕੋਈ ਯਾਦ ਨਹੀਂ। ਅੱਛਾ, ਕੋਈ ਨਾਂ ਨਹੀਂ ਯਾਦ ਨਾ। ਅੱਛਾ, ਇਹ ਦੱਸੋ ਜੀ, ਜਦੋਂ 47 ਦੀ ਵੰਡ ਹੋਈ ਹੈ ਉਸ ਵੇਲੇ ਕੀ ਕੁਛ ਹੋਇਆ ਸੀ ਤੁਹਾਡੇ ਪਿੰਡ ਦੇ ਵਿੱਚ? ਉਹ ਕਹਾਣੀ ਸਾਨੂੰ ਦੱਸੋ। ਉਦੋਂ ਮਾਰ ਫੱਟ ਬਹੁਤ ਹੋਈ। ਲੁੱਟ ਖਸੁੱਟ ਵੀ ਬਹੁਤ ਹੋਈ। ਅੱਛਾ, ਕੀ ਟਾਈਮ ਸੀ ਉਸ ਵੇਲੇ? ਖਿਆਲ 10 बजे का टाइम था दिन दे। हाँ जी। अच्छा, दिन दे 10 ਵਜੇ ਦਾ ਟਾਈਮ ਸੀ। हाँ जी। ਤੁਸੀਂ ਉਸ ਵੇਲੇ ਘਰ ਦੇ ਵਿੱਚ ਹੀ ਸੀ? नहीं, ਅਸੀਂ ਟੁਰ ਪਏ ਸਾਂ। ਅੱਛਾ, ਪਿੰਡੋਂ ਨਿਕਲ ਗਏ ਸੀ? ਨਿਕਲ ਗਏ ਸਾਂ। ਅੱਛਾ, ਤੇ ਹਿੰਦੂਆਂ ਨੇ ਆਖਿਆ ਯਾਰ ਮੁਸਲਮਾਨ ਹੋ ਜਾਓ। ਤੁਹਾਨੂੰ? ਹਾਂ ਜੀ। ਨਹੀਂ, ਹਿੰਦੂਆਂ ਨੇ ਆਖਿਆ ਹਿੰਦੂ ਹੋ ਜਾਓ? ਹਾਂ, ਹਿੰਦੂ ਹੋ ਜਾਓ। ਅਸੀਂ ਵੀ ਹੋ ਹੀ ਗਏ ਆ ਨਾ, ਜਾਨ ਬਚਾਣੀ ਫਰਜ਼ ਇੰਜ ਹੋਏ। ਉੱਥੇ ਹੋਰ ਵੀ ਮੁਸਲਮਾਨ ਹਿੰਦੂ ਹੋਏ ਸੀ? ਹਾਂ ਜੀ। ਉਹ ਕਿਹੜੇ ਘਰ ਹੋਏ ਸਨ? ਮਟੌਰ ਦੇ ਸਨ। ਮਟੌਰ ਦੇ ਸਨ। ਮਟੌਰ ਦੇ ਜੱਟ? ਜੱਟ। ਅੱਛਾ, ਹਿੰਦੂ ਹੋ ਗਏ ਸਨ? ਹਾਂ ਜੀ। ਤੇ ਜਾਨ ਬਚਾਣੀ ਫਰਜ਼ ਇੰਜ ਹੋਏ। ਮੈਂ ਕਿਹਾ ਜਾਨ ਬਚਾਣੀ ਫਰਜ਼ ਹੈ, ਪਰ ਜਾਨ दे देनी थी अपने ईमान पर फर्ज है ना। वाह जी वाह, वाकई कि अपना ईमान नहीं छड्या। हाँ जी, जान दे देंगे। बिल्कुल। अच्छा, तुसी लोग नहीं मन्ने उन्हां दी गल? ना। फिर तुसी उतो पिंडों निकले? पिंडों निकले। कोई मार फट हुई पिंड दे विच? हाँ जी। ਉਹ ਪਿੰਡ ਵਾਲਿਆਂ ਨੇ ਕੀਤੀ ਸੀ ਕਿ ਆਲੇ ਦੁਆਲੇ ਲੋਕ ਆ ਕੇ ਪਏ ਸਨ? ਆਲੇ ਦੁਆਲੇ ਲੋਕ ਆ ਕੇ ਪਏ ਸਨ। ਤੇ ਪਿੰਡ ਵਾਲਿਆਂ ਨੇ, ਹਿੰਦੂਆਂ ਨੇ ਜਾਂ ਸਿੱਖਾਂ ਨੇ ਮਦਦ ਨਹੀਂ ਕੀਤੀ ਤੁਹਾਡੀ? ਨਾ, ਕੋਈ ਨਹੀਂ। ਅੱਛਾ। ਇੱਕ ਜੋ ਬੜਾ ਜਵਾਨ ਬੰਦਾ ਸੀ ਨਾ ਸਾਡੇ ਪਿੰਡ ਦਾ ਹੀ, ਐਸੀ ਮੁਸਲਮਾਨ। ਅੱਛਾ। ਉਦੋਂ ਜਾਨ ਸੋਟੇ ਦੀ ਲੜਾਈ ਸੀ। ਉਦੋਂ ਅਬਦੂਕਮ ਦਾ ਖਾਨੀ ਸਨ। ਉਹ ਜਿਹੜੇ ਸੱਟ ਮਾਰਦਾ ਸੀ ਨਾ, ਆਪਾਂ ਆ ਕੇ ਸੁੱਟੇ ਲਾਈ। ਅੱਛਾ, ਗੱਤਕਾ ਜਾਣਦਾ ਹੋਣਾ ਨਾ ਉਹ? ਹਾਂ ਜੀ। ਬਸ ਫਿਰ ਵਕਤ ਆ ਗਿਆ ਵਿਚਾਰੇਗਾ। ਉਹਦਾ ਕਬਰ ਦੇ ਵਿੱਚ ਪੈਰ ਨਿਕਲ ਗਿਆ। ਨਹੀਂ ਪੈਂਦੇ ਹਨ ਬੜੇ। ਅੱਛਾ। ਕਬਰਸਤਾਨ ਦੇ ਵਿੱਚ ਪੈਰ ਨਿਕਲ ਗਿਆ, ਕਬਰ ਚ ਉਹ ਗਿਰ ਗਿਆ ਪਿਛਾਂ ਨੂੰ। ਅੱਛਾ। ਫਿਰ ਉਹਨਾਂ ਨੇ ਵੱਢ ਛੱਡਿਆ ਉੱਥੇ ਭੈਣ। ਅੱਛਾ, ਵੱਢ ਛੱਡਿਆ ਉਹਨਾਂ ਨੇ? ਫਿਰ ਲਾਟ ਪਏ ਨੇ ਨਾ, ਕਿਉਂਕਿ ਅਸੀਂ ਸ਼ਾਇਦ ਛੋਟੇ ਸੀ ਨਾ, ਪਰ ਇਹ ਦਿਸਦਾ ਸੀ ਨਾ ਮਾਰ ਛੱਡਿਆ ਫਲਾਣਾ। 10 ਸਾਲ ਦੇ ਬੱਚੇ ਨੂੰ ਇੰਨਾ ਕੁ ਤਾਂ ਪਤਾ ਹੁੰਦਾ ਨਾ ਕੌਣ ਕੀ ਕਰ ਰਿਹਾ। ਹਾਂ ਜੀ। ਸਾਰੀ ਅਕਲ ਹੁੰਦੀ ਹੈ ਜੀ। ਅੱਛਾ, ਫਿਰ ਤੁਸੀਂ ਆਪਣੇ ਪਿੰਡੋਂ ਜੋ ਨਿਕਲ ਰਹੇ ਸੀ, ਤੁਹਾਨੂੰ ਕਿੱਥੇ ਆ ਕੇ ਉਹਨਾਂ ਨੇ ਘੇਰਿਆ? ਹਾਂ, ਘੇਰਿਆ ਸੀ। ਘੇਰਿਆ ਸੀ ਤੇ ਪਿੰਡ ਤੋਂ ਥੋੜੀ ਦੂਰ ਨਿਕਲ ਆਏ ਸਾਂ। ਅੱਛਾ। ਹਾਲਾਂਕਿ ਥੋੜੀ ਦੂਰ ਖੇੜੇ ਮਾਨਕ ਪਤਾ ਜਥਾ ਸੀ। ਖੇੜੇ ਮਾਨਕ? ਹਾਂ। ਉਹ ਵੀ ਮੁਸਲਮਾਨਾਂ ਦਾ ਸੀ। ਅੱਛਾ। ਉੱਥੇ ਜਾ ਵੜਦੇ ਤੇ ਫਿਰ ਖੈਰ ਸੀ, ਕੋਈ ਨਹੀਂ ਸੀ, ਕਿਸੇ ਕੁਝ ਵੀ ਨਹੀਂ ਆਖ। ਤੇ ਉੱਥੇ ਜਾਣ ਹੀ ਨਹੀਂ ਉਧਰ ਦਿੱਤੇ। ਅੱਛਾ, ਉਹਨਾਂ ਨੇ ਜਾਣ ਨਹੀਂ ਦਿੱਤਾ ਉਧਰ? ਨਾ ਨਾ ਉਹ ਕੀਤਾ ਬੰਦਿਆਂ ਨੇ। ਅੱਛਾ। ਜਾਣ ਦਾ ਵੀ ਬੰਦੇ ਸਾਡੇ ਪਿੰਡ ਦੇ ਮੁੰਡੇ ਬਾਬਾ ਹਨ ਰੋਏ। ਅੱਛਾ। ਵੀ ਕੀ ਰਾਬਤਾ ਕਰ ਲਈਏ ਫਿਰ ਕੁਛ ਵੀ ਨਹੀਂ ਹੁੰਦਾ। ਹਾਂਜੀ। ਉਹ ਬਜ਼ੁਰਗ ਬਿਆਨ ਕਰ ਦਿੰਦੇ ਜੇ 4 गाय है, 4 गाय। हाँ जी। उनको शेर भी हमला नहीं करता। ऐसे तरह ही है, क्योंकि उनका सलूक होता है। ऐसे तरह ही है। जब हमला होया है ना, हाँ जी, पिंड तो नील अगर निकले थे। अच्छा। घर बार अपने गड्डी शड्डी लैके माल भी है सी साडे कोल। अच्छा, माल भी है सी? हाँ जी। ਉਹਦੇ ਤੇ ਸਿੱਖਾਂ ਲੁੱਟ ਲਿਆ। ਅੱਛਾ, ਲੁੱਟ ਲਿਆ ਉੱਥੇ? ਹਾਂ। ਤੇ ਤੁਹਾਡਾ ਜਿਹੜੀ ਮਾਂ ਤੁਹਾਡੀ ਉਹ ਕਿੱਥੇ ਕਤਲ ਹੋਈ? ਉੱਥੇ ਜਦੋਂ ਲੁੱਟਿਆ ਉਹਨਾਂ ਨੇ? ਹਾਂ ਜੀ। ਉਹਨੂੰ ਵੀ ਇਸ ਵਾਸਤੇ ਦਾ ਕਤਲ ਕੀਤਾ ਸੀ ਨਾ ਵੀ ਇਹਦੇ ਕੋਲ ਮਾਲ ਦਿੰਦੀ ਸੀ। ਅੱਛਾ। ਹਾਲਾਂਕਿ ਮਾਲ ਉਹਦੇ ਕੋਲ ਨਹੀਂ ਸੀ। ਅੱਛਾ ਨਾ। ਮਾਲ ਕਿਹਦੇ ਕੋਲ ਸੀ? ਮਾਲ ਤਾਂ ਸਾਡੇ ਕੋਲ ਸੀ। ਅੱਛਾ। ਜੋ ਵਿਚਾਰੀ ਦੀ ਖਾਲਮ ਖਾਲੀ ਸੀ। ਓਹੋ। ਉਹਨਾਂ ਨੇ ਮਾਂ ਤੁਹਾਡੀ ਤੁਹਾਡੇ ਅੱਖਾਂ ਸਾਹਮਣੇ ਮਾਰ ਦਿੱਤੀ? ਹਾਂ ਜੀ, ਮਾਰ ਦਿੱਤੀ ਉੱਧਰ। ਤੁਸੀਂ ਕਿੰਨੇ ਭੈਣ ਭਰਾ ਸੀ ਉਦੋਂ ਗੱਡੇ ਦੇ ਵਿੱਚ?
ਦੋ ਭੈਣਾਂ ਹਨ, ਹੂੰ, ਇੱਕ ਮੈਂ ਭਰਾ। ਅੱਛਾ, ਤੁਸੀਂ ਭਰਾ ਤੇ ਦੋ ਭੈਣਾਂ। ਹਾਂਜੀ, ਸਹੀ ਹੋ ਗਿਆ। ਤੇ ਬਾਕੀ ਜਿਹੜਾ ਖਾਨਦਾਨ ਦਾ ਟੱਬਰ ਸੀ ਤੁਹਾਡਾ, ਚਾਚੇ ਬਾਬੇ, ਉਹ ਵੀ ਉਹ ਨਾਲ ਹੀ ਸਨ? ਨਾ, ਹੂੰ, ਕੋਈ ਜਿੱਧਰ ਨੂੰ ਮੂੰਹ ਹੋ ਗਿਆ ਭੱਜ ਗਿਆ ਬਸ। ਅੱਛਾ, ਉਹਨਾਂ ਨੇ ਰੋਕਿਆ ਸਿਰਫ ਤੁਹਾਡੇ ਗੱਡੇ ਨੂੰ? ਹਾਂਜੀ, ਗੱਡੇ ਨੂੰ ਸਾਰਿਆਂ ਰੋਕਿਆ ਸੀ ਉਹਨਾਂ। ਹੂੰ, ਉਹ ਜਿਹਨੀ ਆਪਣੀ ਜਾਨ ਪਿਆਰੀ ਹੁੰਦੀ ਹੈ ਨਾ, ਭੱਜ ਗਏ। ਉਹ ਭੱਜ ਗਏ। ਹੂੰ, ਉਹਨੇ ਉਹ ਵੀ ਨਹੀਂ ਕੀਤਾ ਕਿ ਵੀ ਅਸੀਂ ਭੱਜਣ ਕਾਹਦੇ ਰਹੇ ਹਾਂ, ਜਦੋਂ ਇਹ ਮਰ ਜਾਣਗੇ ਅਸੀਂ ਮਰ ਜਾਣਾ, ਤੇ ਇੱਧਰ ਕੋਈ ਗੱਲ ਹੀ ਨਹੀਂ ਨਾ। ਪਰ ਉਹ ਨਹੀਂ, ਇਹ ਨਹੀਂ ਹੋਈ ਗੱਲ, ਕੋਈ ਨਹੀਂ ਖਲੋਤਾ ਨਾ। ਅੱਛਾ, ਜਦੋਂ ਵਾਲਦਾ ਫੌਤ ਹੋ ਗਈ ਉੱਥੇ, ਉਹਨਾਂ ਨੇ ਮਾਰ ਦਿੱਤੀ, ਫਿਰ ਤੁਸੀਂ ਬੱਚਿਆਂ ਨੇ ਕੀ ਕੀਤਾ? ਆਪਣੀ ਵਾਲਦਾ ਨਾਲ ਦਫਨਾਇਆ ਉਹਨੂੰ? ਦਫਨਾਉਣ ਦਾ ਕਿਹੜਾ ਟਾਈਮ ਮਿਲਿਆ? ਹੂੰ, ਨਾ ਉਹ ਭੈਣ ਦਫਨਾ ਦਿੰਦੇ ਹਨ। ਅੱਛਾ, ਜੋਰ ਸੀ ਉਹਨਾਂ ਦਾ। ਸੋਨਾ ਜ਼ੇਵਰ ਲੈ ਗਏ ਫਿਰ ਸਾਰਾ ਤੁਹਾਡੇ ਕੋਲੋਂ? ਹਾਂ ਜੀ, ਉਹ ਤਾਂ ਲੈ ਗਏ। ਫਿਰ ਤੁਸੀਂ ਗੱਡੇ ਦੇ ਨਾਲ ਆਏ ਹੋ, ਕਾਫਲੇ ਦੇ ਨਾਲ? ਨਾ। ਹੂੰ, ਗੱਡਾ ਇੱਕ ਹੀ ਚਮਿਆਰ ਸੀ, ਸਾਡੇ ਨਾਲ ਰਹਿੰਦਾ ਸੀ। ਅੱਛਾ, ਸੀਰੀ ਰਹਿੰਦਾ ਸੀ ਚਮਿਆਰ? ਹਾਂ। ਹੂੰ, ਉਹਨੂੰ ਲੈ ਜਾ, ਉਹਨੂੰ ਦੇ ਦਿੱਤਾ ਸੀ ਗੱਡਾ ਗੁੱਡਾ ਲੈ ਜਾ। ਅੱਛਾ, ਕਿਉਂਕਿ ਹਾਂ ਹੁਣ ਬੜੀ ਨਾਲ ਹੀ ਬਚਣਾ ਹੈ। ਹੂੰ, ਪਰ ਚਲੋ ਬਾਅਦ ਵਧੇ ਹਾਂ ਬਚ ਗਿਆ। ਹੂੰ, ਮੈਂ ਮਰ ਵੀ ਚਲੇ ਗਏ ਉੱਥੇ। ਅੱਛਾ, ਹਾਂਜੀ, ਕਾਫੀ ਲੋਕ ਮਰੇ ਬੜੇ। ਅੱਛਾ ਬਜ਼ੁਰਗੋ, ਨੇ ਦੱਸੋ ਕਿ ਤੁਹਾਡੀ ਉੱਥੇ ਵਾਲਦਾ ਵੀ ਸ਼ਹੀਦ ਹੋ ਗਈ, ਹਾਂਜੀ, ਤੁਸੀਂ ਕਿਸ ਤਰ੍ਹਾਂ ਵਿਛੜ ਗਏ ਆਪਣੇ ਖਾਨਦਾਨ ਨਾਲ? ਉਹ ਨਾ ਵਾਲਦਾ ਤਾਂ ਸਾਡੀ ਮਿਲ ਜਾਂਦੀ ਸੀ, ਮੇਰੇ ਪੁੱਤਰ ਨੂੰ ਮੈਨੂੰ ਮਿਲਾ ਦਿਓ। ਅੱਛਾ, ਤਾਏ ਮੇਰੇ ਨੇ ਆਖਿਆ ਵੀ ਰਹਿਣ ਦਿਓ, ਇਹਦੇ ਨਹੀਂ ਕਰਨੀ ਜਨਾਨੀ ਨਾਲ, ਇਹ ਮਰਵਾ ਦੇ ਇਹਨੂੰ ਵੀ। ਅੱਛਾ, ਮਿਲਣ ਵੀ ਨਹੀਂ ਦਿੱਤਾ ਫਿਰ ਤੁਹਾਨੂੰ? ਨਾਲੇ ਤੁਸੀਂ ਕਹਿੰਦੇ ਮੈਂ ਨਾਲ ਸੀ ਆਪਣੀ ਵਾਲਦਾ ਦੇ ਉਸ ਵੇਲੇ? ਆਹੋ, ਹੈ ਤਾਂ ਨਾਲ ਹੀ ਸੀ ਨਾ। ਫਿਰ ਵਿਛੋੜਾ ਪੈ ਗਿਆ ਨਾ ਫਿਰ। ਅੱਛਾ, ਕੋਈ ਜਿੱਦ ਨੂੰ ਦੇਖਿਆ ਮੂੰਹ ਕੀ ਤਾਂ ਭੱਜ ਗਿਆ। ਅੱਛਾ, ਮਾਂ ਉਦੋਂ ਤੁਹਾਡੀ ਜ਼ਖਮੀ ਸੀ, ਉਹਨੇ ਕਿਹਾ ਹੋਣਾ ਕਿ ਮੈਨੂੰ ਮਿਲਾ ਦਿਓ ਮੇਰੇ ਬੱਚਿਆਂ ਦੇ ਨਾਲ? ਹਾਂਜੀ, ਲੇਕਿਨ ਆਖਰੀ ਮੁਲਾਕਾਤ ਨਹੀਂ ਹੋਈ ਤੁਹਾਡੀ? ਨਾ। ਤੁਸੀਂ ਫਿਰ ਕਿੱਧਰ ਨੂੰ ਭੱਜ ਗਏ ਜਦੋਂ ਹਮਲਾ ਹੋਇਆ? ਜਦੋਂ ਹਮਲਾ ਹੋਇਆ ਨਾ, ਫਿਰ ਪਤਾ ਹੀ ਨਹੀਂ ਲੱਗਾ ਗਏ ਕਿਤੇ ਨੂੰ ਕਿੱਧਰ ਨੂੰ। ਤੁਸੀਂ ਇਕੱਲੇ ਉੱਥੋਂ ਭੱਜੇ ਸੀ ਕਿ ਨਾਲ ਭੈਣਾਂ ਨੂੰ ਵੀ ਲੈ ਗਏ? ਨਾ, ਕੱਲੇ ਕੱਲੇ। ਅੱਛਾ, ਤੁਸੀਂ ਇਕੱਲੇ ਭੱਜ ਗਏ? ਡਰ ਹੀ ਇੰਨਾ ਸੀ ਕਿ ਵੀ ਮੈਂ ਕਿੱਧਰ ਨੂੰ ਜਾਵਾਂ ਆਪਣੀ ਜਾਨ ਬਚਾਉਣ ਵਾਸਤੇ। ਹਾਂ, ਬਿਲਕੁਲ। ਜਦੋਂ ਉਸ ਕਾਫਲੇ ਤੋਂ ਤੁਸੀਂ ਵਿਛੜ ਗਏ, ਫਿਰ ਆਲੇ ਦੁਆਲੇ ਕੋਈ ਪਿੰਡ ਹੋਣਾ, ਉੱਥੇ ਜਾ ਕੇ ਬੈਠੇ ਜਾਂ ਕਿਸੇ ਮਕਈਆਂ ਦੇ ਵਿੱਚ, ਜਾਂ ਕੋਈ ਕਿਸ ਤਰ੍ਹਾਂ ਗੁਜ਼ਾਰਾ ਕੀਤਾ? ਮਕਈਆਂ ਦੇ ਪਿੰਡਾਂ ਤੋਂ ਜਾਂਦੇ ਨਹੀਂ ਹਨ, ਡਰਦੇ। ਅੱਛਾ, ਛਿੱਲੀਆਂ ਤੋੜ ਕੇ ਭੁੰਨ ਕੇ ਚੱਬ ਕੇ ਗੁਜ਼ਾਰਾ ਕੀਤਾ। ਅੱਛਾ, ਰੋਟੀ ਰਾਟੀ ਉੱਥੇ ਲੱਭਦੀ ਸੀ। ਫਿਰ 15 ਸਾਲ ਕਿਸ ਤਰ੍ਹਾਂ ਗੁਜ਼ਾਰੇ ਤੁਸੀਂ ਉੱਥੇ? 15 ਸਾਲ ਵੀ ਇਸ ਤਰ੍ਹਾਂ ਹੀ ਗੁਜ਼ਾਰੇ ਨੇ। ਕਦੇ ਕਿ ਸਾਡੇ ਪਿੰਡ ਦੇ ਵਿੱਚ ਮੁਸਲਮਾਨ ਫਤਿਹ ਹਾਂਜੀ, ਫਤਿਹ ਸੀ ਮੁਸਲਮਾਨ। ਅੱਛਾ, ਫਤਿਹ ਮੁਸਲਮਾਨ ਸੀ, ਉਹ ਰਹਿੰਦਾ ਸੀ ਇੱਥੇ ਉਸੇ ਪਿੰਡ? ਹਾਂਜੀ। ਤੁਸੀਂ ਮੁੜ ਕੇ ਵਾਪਸ ਆਪਣੇ ਪਿੰਡ ਚਲੇ ਗਏ ਸੀ? ਜੀ ਹਾਂ। ਅੱਛਾ, ਤੇ ਉਹਦੇ ਕੋਲ ਕਦੇ ਚਲੇ ਗਏ, ਕਦੇ ਹਿੰਦੂਆਂ ਕੋਲ ਰਹਿ ਗਏ। ਅੱਛਾ, ਇਹ ਧੱਕੇ ਧੁੱਕੇ ਖਾ ਗਏ। ਰਹੇ ਉਸੇ ਪਿੰਡ ਦੇ ਵਿੱਚ ਹੀ? ਨਾ, ਲਾਂਬੇ ਵੀ ਰਹੇ। ਲਾਂਬੇ ਕਿਹਦੇ ਕੋਲ ਰਹੇ ਤੁਸੀਂ? ਜਿੱਥੋਂ ਮਰਜ਼ੀ ਰਹੀ ਗਏ ਨਾ। ਇਹ ਗੰਗਾ ਨੀ ਜਿੱਥੇ ਨਾ ਜਾਂਦੇ ਹਿੰਦੂ? ਅੱਛਾ, ਗੰਗਾ, ਹਾਂਜੀ। ਉੱਥੋਂ ਤੱਕ ਵੀ ਮੈਂ ਫਿਰ ਤੁਰ ਆਇਆ। ਅੱਛਾ, ਇਕੱਲਾ ਹੀ? ਇਕੱਲਾ ਹੀ। ਹਾਲਾਂਕਿ 10 ਸਾਲ ਉਮਰ ਸੀ। ਨਾ ਕਿਸੇ ਨੂੰ ਉਦੋਂ ਮਾਰਿਆ, ਨਾ ਕੁਛ ਨਾ ਕੁਛ। ਬਦੀ ਨੂੰ 100 ਤੋਂ ਲੱਗ ਜਾਂਦਾ ਹੈ। ਐਸੇ ਤਰ੍ਹਾਂ ਹੀ ਤੁਹਾਡਾ ਨਾਮ ਕਿਹਨੇ ਚੇਂਜ ਕੀਤਾ ਸੀ? ਉਹਦੇ ਸਿੱਖਾਂ ਨੇ ਕੀਤਾ ਸੀ। ਤੁਹਾਡੇ ਪਿੰਡ ਦਿਆਂ ਨੇ? ਹਾਂ। ਜਦੋਂ ਤੁਸੀਂ ਪਹਿਲੀ ਦਫਾ ਉਹਨਾਂ ਦੇ ਸਾਹਮਣੇ ਗਏ, ਉਹਨਾਂ ਨੇ ਤੁਹਾਨੂੰ ਪੁੱਛਿਆ ਤੂੰ ਪੁੱਤਰਾ ਕਿਉਂ ਮੁੜ ਆਇਆ ਵਾਪਸ? ਨਹੀਂ, ਉਦੋਂ ਪੁੱਛਣ ਦੀ ਲੋੜ ਨਹੀਂ ਸੀ। ਉਹਨੂੰ ਪਤਾ ਸੀ ਵੀ ਇਹ ਵੀ ਨਸ਼ਾ ਸੀ। ਅੱਛਾ, ਇਹਦਾ ਮਤਲਬ ਉਹਨਾਂ ਲੋਕ ਸ਼ਾਮਲ ਹੋਣੇ ਨਾ ਸਾਰੇ ਵਿੱਚ ਹੀ ਮਾਰਨ ਦੇ ਵਿੱਚ? ਮਾਰਨ ਦੇ ਵਿੱਚ ਸਨ।
वो तो सिर्फ अल्लाह ने ना बताई सी। बचपन उम्र सी, नाले खुदा का खौफ भी आ ही जाता बंदे नूं। इस तरह ही है, खुदा का खौफ आ गया, नहीं मारिया मैं। अच्छा, ਤੇ ਉਹ ਫਤਿਹ ਮੁਹੰਮਦ ਜਿਹੜਾ ਸੀ ਤੁਸੀਂ ਦੱਸਦੇ ਹੋ, ਹਾਂਜੀ, ਉਹ ਉਸੇ ਪਿੰਡ ਦੇ ਵਿੱਚ ਮੁਸਲਮਾਨ ਹੋ ਕੇ ਰਹਿ ਰਿਹਾ ਸੀ ਕਿ ਹਿੰਦੂ ਹੋ ਗਿਆ ਸੀ? ਉਹ ਵੀ ਮੁਸਲਮਾਨ ਹੋ ਗਈ, ਮੁਸਲਮਾਨ ਹੀ ਸੀ। ਹਾਂਜੀ, ਉਹਨੇ ਫਿਰ ਤੁਹਾਡੀ ਦੇਖਭਾਲ ਕੀਤੀ? ਬਹੁਤ ਦੇਖਭਾਲ ਇਹ ਜੀ ਕੀਤੀ। ਅੱਛਾ ਬਜ਼ੁਰਗੋ, ਫਿਰ 15 ਸਾਲ ਤੁਸੀਂ ਉੱਥੇ ਗੁਜ਼ਾਰੇ ਨੇ, ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਤੁਹਾਡੀਆਂ ਭੈਣਾਂ ਇੱਧਰ ਪਾਕਿਸਤਾਨ ਪਹੁੰਚ ਗਈਆਂ ਸੀ? ਹਾਂਜੀ, ਬਾਕੀ ਸਾਰੇ ਘਰ ਵਾਲੇ ਵੀ ਪਹੁੰਚ ਗਏ ਸੀ ਇੱਥੇ? ਬਾਕੀ ਕਿਹੜਾ ਸੀ ਘਰ ਵਾਲਾ? ਕੋਈ ਚਾਚੇ ਬਾਬੇ? ਨਾ, ਕੋਈ ਵੀ ਨਹੀਂ ਸੀ ਆਇਆ। ਤਾਇਆ ਹੈ ਸੀ ਇੱਕ, ਉਹ ਆ ਗਿਆ ਸੀ। ਵਾਲਦ ਤੁਹਾਡੇ ਤੇ 47 ਤੋਂ ਪਹਿਲੇ 10 ਸਾਲ ਪਹਿਲਾਂ ਫੌਤ ਹੋ ਗਏ ਨਾ? ਹਾਂਜੀ। ਅੱਛਾ, ਤੇ ਤੁਹਾਨੂੰ ਫਿਰ ਕਿਵੇਂ ਲੱਭ ਕੇ ਲਿਆਂਦਾ ਉਧਰੋਂ? ਉਹਨੂੰ ਤਾਏ ਨੇ ਦਰਖਾਸਤਾਂ ਦਿੱਤੀਆਂ ਹਨ। ਅੱਛਾ, ਮੇਰਾ ਭਤੀਜਾ ਰਹਿ ਗਿਆ। ਉਹ ਜਦੋਂ ਫਿਰ ਕਾਬੂ ਆ ਗਏ ਨਾ ਹਕੂਮਤ ਦੇ, ਤੁਸੀਂ? ਹਾਂਜੀ, ਉਹਨਾਂ ਫਿਰ ਦੱਸਿਆ ਵੀ ਆ ਤੇਰਾ ਭਤੀਜਾ ਆ ਗਿਆ। ਤੁਸੀਂ ਕਾਬੂ ਕਿੱਥੋਂ ਆਏ ਸੀ? ਕਾਬੂ ਤੇ ਦੱਸੋ ਨਾ। ਕਿਸੇ ਸਿੱਖ ਨੇ ਸ਼ਿਕਾਇਤ ਲਾਤੀ ਕਿ ਮੇਰੇ ਕੋਲ ਆ ਕੇ ਆਪੇ ਹੀ ਕਿਸੇ ਨੇ ਲਾਤਾ? ਸਿੱਖ ਨੇ ਵੀ ਸ਼ਿਕਾਇਤ ਲਾਈ। ਸਿੱਖਾਂ ਤੋਂ ਕੀ ਲੋੜ ਸੀ ਸ਼ਿਕਾਇਤ ਲਾਉਣ ਦੀ? ਉਹਨਾਂ ਤੋਂ ਕੰਮ ਦੀ ਲੋੜ ਸੀ ਤੇ ਕੰਮ ਸੀ ਕਰਦੇ ਹਾਂ। ਕੀ ਕੰਮ ਕਰਦੇ ਸੀ ਉੱਥੇ? ਡੰਗਰ ਡੁੰਗਰੀ ਚਾਰ ਰਹੇ, ਇੰਨੀ ਜੋਗੀ ਨਾ ਬਸ। ਤੁਸੀਂ ਇਕੱਲੇ ਹੀ ਮੁਸਲਮਾਨਾਂ ਦਾ ਬੱਚਾ ਉੱਥੇ ਸੀ ਕਿ ਹੋਰ ਵੀ ਮੁਸਲਮਾਨਾਂ ਦੇ ਬੱਚੇ ਉਹਨਾਂ ਨੇ ਰੱਖੇ ਸੀ ਆਪਣੇ ਕੋਲ? ਨਾ, ਇਕੱਲਾ। ਅੱਛਾ, ਤੁਸੀਂ ਇਕੱਲੇ ਹੀ? ਹਾਂਜੀ। ਕਿਹੜੇ ਸਿੱਖ ਦੇ ਡੰਗਰ ਚਰਾਉਂਦੇ ਸੀ? ਉਹਦਾ ਨਾਂ ਸੀ ਸਰਵਣ ਸਿੰਘ। ਸਰਵਣ ਸਿੰਘ? ਹਾਂਜੀ। ਕਿੱਥੋਂ ਦਾ ਸੀ ਉਹ? ਕਲੋਲੀ ਦਾ ਹੀ। ਅੱਛਾ, ਕਲੋਲੀ ਦਾ ਹੀ। ਹਾਂਜੀ। ਅੱਛਾ, ਉਹਦੇ ਘਰ ਰਹਿੰਦੇ ਸੀ? ਉਹਦੇ ਘਰ। ਉਹ ਤੁਹਾਡੇ ਨਾਲ ਕਿਵੇਂ ਦਾ ਸਲੂਕ ਕਰਦਾ ਸੀ? ਸਲੂਕ ਤਾਂ ਚੰਗਾ ਹੀ ਕੀਤਾ ਵਿਚਾਰੇ ਨੇ, ਬੰਦਾ ਤੇ ਆਪਣੇ ਘਰ ਹੀ ਰੱਖਿਆ ਉਹਨੇ? ਹਾਂਜੀ, ਘਰ ਹੀ ਰੱਖਿਆ ਆਪਣੇ, ਰੋਟੀ ਟੁੱਕਰ ਚੰਗਾ ਦੇਣਾ ਉਹਨੇ। ਉਹਦੇ ਬੱਚੇ ਹੈਗੇ ਸੀ ਤੁਹਾਡੀ ਉਮਰ ਦੇ? ਹਾਂਜੀ। ਉਹਨਾਂ ਦੇ ਕੋਈ ਨਾਂ ਯਾਦ ਨੇ? ਉਹ ਜਿਹੜੀ ਉਹਦੀ ਬੇਗਮ ਸੀ, ਬੀਵੀ ਸੀ ਉਹਦੀ, ਉਹਦਾ ਨਾਂ ਯਾਦ ਹੈ? ਨਾ, ਉਹਦਾ ਵੀ ਨਹੀਂ ਯਾਦ। ਅੱਛਾ। ਅੱਛਾ, ਤੁਸੀਂ ਉਸ ਵੇਲੇ ਉਹਦੇ ਕੋਲ ਕੰਮ ਕਰਦੇ ਜਦੋਂ ਕਿਸੇ ਨੇ ਸ਼ਿਕਾਇਤ ਲਾ ਦਿੱਤੀ? ਹਾਂਜੀ। ਤੇ ਪੁਲਿਸ ਆਈ ਸੀ ਉੱਥੇ? ਹਾਂਜੀ। ਅਸਲ ਨਾਲ ਸ਼ਿਕਾਇਤ ਕੋਈ ਲਾ ਦਿੱਤੀ। ਜਿਹੜੇ ਉਹਦੇ ਤੇ ਗਏ ਸੀ ਨਾ ਰਿਫਿਊਜੀ ਜਿਹੜੇ ਇੱਧਰੋਂ ਗਏ ਸੀ? ਜਿਹੜੇ ਇੱਧਰੋਂ ਗਏ ਸੀ, ਉਹਨਾਂ ਫੜਾਇਆ ਸੀ ਮੈਨੂੰ। ਤੁਹਾਡੀ ਫਿਰ ਉਹਨਾਂ ਲੋਕਾਂ ਨੇ ਸ਼ਿਕਾਇਤ ਲਾਈ ਕਿ ਉੱਥੇ ਬੱਚਾ ਰਹਿੰਦਾ ਪਿਆ ਮੁਸਲਮਾਨਾਂ ਦਾ? ਉਹ ਜ਼ਮੀਨ ਦਾ ਕੇਸ ਕੀ ਕਰਾ ਲਿਆ ਸੀ ਨਾ ਕਿਸੇ ਨੇ ਮੇਰੇ ਕੋਲ। ਹਾਂਜੀ, ਜ਼ਮੀਨ ਦਾ ਕੇਸ ਕਰਾ ਲਿਆ ਸੀ ਮੇਰੇ ਕੋਲ ਕਿਸੇ ਨੇ। ਅੱਛਾ, ਵੀ ਮੁਸਲਮਾਨਾਂ ਦਾ ਲੜਕਾ ਹੈ, ਇਕੱਲਾ ਰਹਿ ਗਿਆ ਤੇ ਇਹਦਾ ਬਾਲੀ ਵਾਰਸ ਕੋਈ ਨਹੀਂ। ਤੁਹਾਡੀ ਜ਼ਮੀਨ ਹੈ ਸੀ ਬਜ਼ੁਰਗਾਂ ਦੀ? ਹਾਂਜੀ। ਕਿੰਨੇ ਕਿੱਲੇ ਸੀ ਆਪਣੇ? ਜ਼ਮੀਨ ਸੀ ਬਾਬਾ ਜੀ, ਇਸਤੇਮਾਲ ਤਾਂ ਨਹੀਂ ਸੀ ਹੋਈ। ਜ਼ਮੀਨ ਬਾਬਾ ਹੀ ਸੀ। ਖੂਹਾਂ ਦੀ ਵਾਹੀ ਹੁੰਦੀ ਸੀ? ਨਾ, ਮਾਰੂ ਜ਼ਮੀਨ। ਮਾਰੂ ਸੀ? ਹਾਂ। ਸਹੀ ਹੋ ਗਿਆ। ਅੱਛਾ, ਤੁਸੀਂ ਕੇਸ ਕਰ ਦਿੱਤਾ ਸੀ ਕਿ ਕਲੇਮ ਮਿਲੇ ਮੈਨੂੰ ਮੇਰੀ ਜ਼ਮੀਨ ਦਾ? ਹਾਂ। ਉਹ ਫਿਰ ਥਾਣੇ ਦੀ ਤਹਿਸੀਲਦਾਰ ਨੇ ਲਿਖ ਕੇ ਦਿੱਤਾ ਸੀ ਥਾਣੇ ਵਾਲਿਆਂ ਨੂੰ ਵੀ ਤੁਸੀਂ ਇਹਨੂੰ ਕਬਜ਼ਾ ਦਿਵਾਉਣਾ, ਜੇ ਬੱਚਾ ਮਾਰ ਛੱਡਿਆ ਨਾ ਕਿਸੇ ਨੇ ਤੁਹਾਡੇ ਕੋਲ ਲੈ ਲਿਆ ਜਾਣਾ ਹੈ। ਅੱਛਾ। ਥਾਣੇ ਵਾਲਾ ਬੜੀ ਸਖਤੀ ਕੀਤੀ ਸੀ, ਕਿਸੇ ਨੂੰ ਹੱਥ ਨਹੀਂ ਲਾਉਣ ਦਿੱਤਾ। ਅੱਛਾ। ਜਦੋਂ ਤੁਸੀਂ ਕੇਸ ਕੀਤਾ ਸੀ, ਤੁਹਾਡੀ ਪੈਰਵੀ ਜਿਹੜਾ ਸੀ ਉਹ ਸਿੱਖ ਕਰਦਾ ਸੀ? ਸਿੱਖ ਜਿਹਦੇ ਨਾਲ ਤੁਸੀਂ ਰਹਿੰਦੇ ਸੀ? ਹਾਂਜੀ। ਅੱਛਾ। ਉਹਨੂੰ ਇਹ ਸੀ ਵੀ ਇਹਦੇ ਖਰੇ ਕਦੋਂ ਜਵਾਨ ਹੋਣਾ, ਕਦੋਂ ਨਹੀਂ ਹੋਣਾ, ਜ਼ਮੀਨ ਤੇ ਖਾਣ ਦੇਣਾ। ਅੱਛਾ। ਇਸ ਵਾਸਤੇ ਲਾਲਚੀ ਦੁਨੀਆ ਕਰ ਰਹੀ ਹੈ। ਇਸੇ ਤਰ੍ਹਾਂ ਹੀ ਹੈ ਜੀ, ਕਿਸੇ ਨੂੰ ਆਪਣੇ ਕੰਮ ਨਾਲ ਲਾਲਚ ਸੀ ਕਿ ਚਲੋ ਬੱਚਾ ਸਾਡੇ ਕੋਲ ਰਹੇਗਾ, ਕੰਮ ਕਰੀ ਜਾਏਗਾ, ਕੰਮ ਕਰੀ ਜਾਏਗਾ, ਨੌਕਰ ਰੱਖਣ ਦੀ ਲੋੜ ਨਹੀਂ ਪਏਗੀ ਜੀ। ਕਿਸੇ ਨੇ ਇਹ ਸੀ, ਕਿਸੇ ਨੂੰ ਇਹ ਵੀ ਸੀ ਵੀ ਚਲੋ ਲੈਣਾ ਨਾ ਦੇਣਾ ਕੁਝ, ਜ਼ਮੀਨ ਦੀ ਖਾਂ ਦੇ ਦੀ ਤੇ ਮਤਲਬ। ਅੱਛਾ, ਫਿਰ ਤੁਸੀਂ ਪੁਲਿਸ ਆਈ ਤੁਹਾਡੇ ਪਿੰਡ ਤੁਹਾਨੂੰ ਫੜਨ? ਹਾਂਜੀ।
ਉਸ ਵੇਲੇ ਤੁਸੀਂ ਕੀ ਕੰਮ ਕਰ ਰਹੇ थे? ਪੁਲਿਸ ਆਈ ਸੀ ਕਈ ਵਾਰੀ, ਮੈਂ ਭੱਜ ਜਾਂਦਾ ਹਾਂ। ਅੱਛਾ, ਭੱਜ ਜਾਂਦੇ ਸੀ? ਡਰਦਾ ਨਾ ਭੱਜ ਜਾਂਦਾ ਹਾਂ, ਮੈਂ ਕਿਹਾ ਪੁਲਿਸ ਭੈਣ ਚੋਂ ਕਰੇ ਮਾਰੇਗੀ ਕੀ ਕਰੇਗੀ। ਅੱਛਾ, ਮੈਂ ਭੱਜ ਜਾਣਾ। ਉਹ ਨਾ ਫਿਰ ਜਦੋਂ ਉਹਨੇ ਫੜਾਇਆ ਨਾ ਮੈਨੂੰ, ਅਸੀਂ 3 ਬੰਦੇ ਹਨ, ਰੋਟੀ ਖਾਣ ਡਏ ਹਨ। ਅੱਛਾ, ਅੰਦਰ ਬਹਿ ਕੇ। ਤੀਸਰੇ ਦੋ ਜਿਹੜੇ ਸੀ ਉਹ ਕੌਣ ਸਨ? ਉਹ ਉਹਨਾਂ ਦੇ ਸਿੱਖਾਂ ਦੇ ਮੁੰਡੇ ਸਨ। ਅੱਛਾ, ਸਿੱਖਾਂ ਦੇ ਮੁੰਡੇ ਸੀ। ਹਾਂਜੀ। ਅੱਛਾ, ਉਹਨਾਂ ਆਖਿਆ ਵੀ ਤੁਹਾਡੇ ਮੁਸਲਮਾਨਾਂ ਦਾ ਲੜਕਾ ਕਿਹੜਾ ਹੈ? ਮੈਂ ਸੋਚਿਆ ਜ਼ਮੀਨ ਦਾ ਕੇਸ ਕਰਦਾ, ਜ਼ਮੀਨ ਦਵਾਨ ਆਏ ਹੋਣੇ ਨੇ। ਅੱਛਾ, ਕਿਉਂਕਿ ਅੱਗੇ ਆਖਿਆ ਵੀ ਸੀ ਥਾਣੇ ਵਾਲਿਆਂ ਨੂੰ, ਤਹਿਸੀਲਦਾਰ ਨੇ। ਅੱਛਾ, ਵੀ ਕਬਜ਼ਾ ਤੂੰ ਦਵਾਣਾ ਹੈ। ਮੈਂ ਆਖਿਆ ਵੀ ਮੈਂ ਆ। ਅੱਛਾ, ਉਹਨਾਂ ਆਖਿਆ ਤੇਰੀ ਲੋੜ ਹੈ। ਉਦੋਂ ਤੁਹਾਡਾ ਉਹਨਾਂ ਨੇ ਨਾਂ ਲਿਆ ਸੀ ਅਫਜ਼ਾਲ ਦਾ, ਕਿ ਦੂਸਰਾ ਜਿਹੜਾ ਸਿੱਖਾਂ ਦਾ ਨਾਂ ਰੱਖਿਆ ਸੀ ਤੁਹਾਡਾ, ਉਹ ਵਾਲਾ? ਆਹੋ, ਸਿੱਖਾਂ ਦਾ ਨਾਂ ਲੈਣਾ ਸੀ ਨਾ ਉਹਨਾਂ। ਕੀ ਕਹਿ ਕੇ ਬੁਲਾਇਆ ਸੀ ਤੁਹਾਨੂੰ ਉਹਨਾਂ ਨੇ? ਨਰਿੰਦਰ ਸਿੰਘ ਤੇ ਕਿਹੜਾ ਤੁਹਾਡੇ ਚੋਂ? ਅੱਛਾ, ਉਹਨਾਂ ਨੇ ਕਿਹਾ ਨਰਿੰਦਰ ਸਿੰਘ ਕਿਹੜਾ ਤੁਹਾਡੇ ਤੋਂ? ਮੈਂ ਕਿਹਾ ਮੈਂ ਹੀ ਆ। ਅੱਛਾ, ਆਖਿਆ ਜਾ ਤੇ ਲੋੜ ਤੇਰੀ ਗਈ। ਮੈਂ ਫਿਰ ਦੇਖ ਲਿਆ, ਮੈਂ ਕਿਹਾ ਵੀ ਸੋਡੀ ਜਿਹਦੇ ਕੋਲ ਮੈਂ ਭੱਜ ਜਾਂਦਾ ਹੈ ਨਾ, ਉਹੀ ਭਾਰਾ ਜਿਹਾ ਥਾਣੇਦਾਰ। ਅੱਛਾ, ਉਹ ਭੱਜਿਆ ਜਾਂਦਾ ਨਹੀਂ ਸੀ ਉਹਦੇ ਕੋਲ। ਅੱਛਾ, ਸਿਪਾਹੀ ਇੰਜੀਨੀਅਰ ਭੱਜਦੇ ਮਗਰ, ਉਹਦੇ ਕੋਲ ਮੈਂ ਕਈ ਵਾਰੀ ਭੱਜ ਗਿਆ ਹਾਂ। ਅੱਛਾ, ਉਹ ਫਿਰ ਕਾਬੂ ਆ ਗਿਆ, ਫਿਰ ਨੱਸਣ ਨਹੀਂ ਦਿੱਤਾ ਉਹਨੇ। ਅੱਛਾ, ਫਿਰ ਉਹਨੇ ਤੁਹਾਨੂੰ ਕਿੱਥੇ ਰੱਖਿਆ? ਥਾਣੇ? ਹਾਂਜੀ, ਥਾਣੇ ਲੈ ਕੇ। ਥਾਣੇ ਵਾਲਿਆਂ ਨੇ ਅੱਛਾ ਸਲੂਕ ਕੀਤਾ ਸਾਡੇ ਨਾਲ। ਥਾਣਾ ਕਿਹੜੇ ਪਾਸੇ ਸੀ, ਕਿੱਥੇ ਹੁੰਦਾ ਸੀ, ਕਿਹੜੇ ਸ਼ਹਿਰ ਚ ਸੀ? ਬਨੂਰ ਸੀ ਸਾਡੇ ਨਾਲ ਹੀ। ਅੱਛਾ, ਬਨੂਰ ਦੇ ਵਿੱਚ ਥਾਣਾ ਸੀ? ਹਾਂਜੀ। ਅੱਛਾ, ਹੁਣ ਅੱਛਾ ਸਲੂਕ ਕੀਤਾ ਤੁਹਾਡੇ ਨਾਲ? ਥਾਣੇ ਵਾਲਿਆਂ ਦਾ ਅੱਛਾ ਸਲੂਕ ਕੀਤਾ। ਕਿੰਨੇ ਦਿਨ ਰਹੇ ਫਿਰ ਤੁਸੀਂ ਉੱਥੇ ਥਾਣੇ ਚ? 2-4 ਦਿਨ ਰਹੇ ਆ। ਫਿਰ ਉਹਨਾਂ ਆਖਿਆ ਵੀ ਅਸੀਂ ਲੈ ਜਾਂਦੇ ਹਾਂ ਇਹਨੂੰ। ਅੱਛਾ, ਆਪਣੀ ਜ਼ਿੰਮੇਦਾਰੀ ਤੇ। ਇਹਨੂੰ ਮਾਰਨ ਨਹੀਂ ਦਿੰਦੇ। ਅੱਛਾ, ਕੁਛ ਨਹੀਂ ਖਾਣ ਦਿੰਦੇ। ਕਿਹਨਾਂ ਨੇ ਕਿਹਾ ਸੀ? ਸਿੱਖਾਂ ਨੇ। ਅੱਛਾ, ਸਿੱਖਾਂ ਨੇ ਕਿਹਾ ਦੁਬਾਰਾ ਲੈ ਜਾਂਦੇ ਅਸੀਂ ਪਿੰਡ? ਜੀ ਆ। ਅੱਛਾ, ਉਹਨਾਂ ਨੇ ਲੈ ਜਾ ਭਾਈ, ਆਪ ਜ਼ਿੰਮੇਦਾਰੀ ਜੀ। ਅੱਛਾ, ਅਗਰ ਬੱਚੇ ਨੂੰ ਕੁਝ ਹੋ ਗਿਆ ਆ ਤੁਹਾਡੇ ਕੋਲ ਲੈਣਾ। ਅੱਛਾ, ਉਹਨਾਂ ਕਿਹਾ ਠੀਕ ਹੈ। ਕਰਨਾ ਕੀ। ਅੱਛਾ, ਫਿਰ ਤੁਸੀਂ ਉਹਨਾਂ ਕੋਲ ਦੁਬਾਰਾ ਚਲੇ ਗਏ? ਹਾਂਜੀ। ਫਿਰ ਕਿੰਨੀ ਦੇਰ ਰਹੇ ਉੱਥੇ? ਫਿਰ ਉਹਨਾਂ ਕੋਲ ਨਹੀਂ ਰਹੇ ਸੀ। ਕਦੇ ਫਤਿਹ ਕੋਲ, ਕਦੇ ਕਿਧਰੇ, ਕਦੇ ਕਿਧਰੇ, ਫਿਰ ਨਾ 12 ਹੋ ਗਿਆ ਮੈਂ। ਅੱਛਾ, 12 ਹੋ ਗਏ। ਮੈਂ ਕਿਹਾ ਡੰਗਰ ਵੀ ਕਿਸੇ ਦੇ 4 ਨੇ। ਮਾਰਨ ਦੀ ਪਛਾਣ ਬਗਾਰੀ, ਅਸੀਂ ਡੰਗਰ ਚਾਰਨ ਵਾਸਤੇ ਹੀ ਆ। ਵਾਹ ਜੀ ਵਾਹ, ਸਹੀ ਹੈ। ਮੈਂ ਚਾਰ ਨੇ ਭਾਈ ਡੰਗਰ ਡੰਗਰ। ਤੇ ਫਿਰ ਗੰਗਾ ਨੀ ਕਿਸੇ ਨਾਲ ਜਾਂਦੇ ਹਿੰਦੂ। ਅੱਛਾ, ਗੰਗਾ ਜੀ, ਹਾਂਜੀ। ਇੱਥੋਂ ਤੱਕ ਮੈਂ ਫਿਰਦਾ ਰਿਹਾ ਫਿਰ। ਅੱਛਾ, ਫਿਰਦੇ ਰਹੇ ਫਿਰ? 12 ਹੀ। ਬਲਕਿ ਸਹਾਰਨਪੁਰ ਨਾ ਮੈਨੂੰ 2 ਸਿਪਾਹੀਆਂ ਨੇ ਪਕੜ ਲਿਆ। ਸਿਪਾਹੀਆਂ ਨੇ? ਜੀ ਆ। ਅੱਛਾ, ਕਿੱਥੇ ਜਾਣਾ ਸੀ? ਮੈਂ ਕਿਹਾ ਜਾਣਾ ਕਿੱਥੇ, ਜਿੱਥੇ ਲੜ ਜਾਵੇ ਉੱਥੇ ਜਾਣਾ। ਅੱਛਾ, ਲਿਆ ਦੇ ਕੁਝ ਹੈ ਮੇਰੇ ਕੋਲ ਕੀ ਹੈ? ਜੀ ਮੇਰੇ ਕੋਲ ਹੁੰਦਾ ਮੈਂ ਟਿਕਟ ਨਾਲ ਨਹੀਂ ਲੈਂਦਾ। ਅੱਛਾ, ਉਦੋਂ ਵੀ ਮੰਗਣ ਵਾਲੇ ਹੈਗੇ ਸਨ, ਪੈਸੇ ਪੂਸੇ ਦੇ ਦੇ। ਹਾਂ ਜੀ। ਅੱਛਾ, ਜਦੋਂ ਉਹਨਾਂ ਨੇ ਆਖਿਆ ਵੀ ਇਹਦੇ ਕੋਲ ਹੀ ਜਾਣ ਦੇ ਭਰਾ। ਅੱਛਾ, ਉਹਨਾਂ ਨੂੰ ਛੱਡ ਦਿੱਤਾ। ਅੱਛਾ, ਛੱਡ ਦਿੱਤਾ। ਫਿਰ ਤੁਹਾਡੇ ਤਾਇਆ ਜੀ ਗਏ ਸੀ ਹਿੰਦੁਸਤਾਨ? ਹਾਂਜੀ, ਤਾਏ ਨੂੰ ਫਿਰ ਘੱਲਿਆ ਨਾ ਸੁਨੇਹਾ ਉਹਨਾਂ ਨੇ ਕਿ ਹੈਗਾ ਮੁੰਡਾ, ਵੀ ਮੁੰਡਾ ਤੇਰਾ ਹੈ। ਕਿਹਦੀ ਦਰਖਾਸਤਾਂ ਦਿੱਤੀਆਂ ਨੇ। ਅੱਛਾ, ਆ ਕੇ ਆਪਣੇ ਹੁਣ ਲੈ ਜਾਂਦੇ ਤੇਰੇ ਕੋਲ ਜਾਂਦਾ ਹੈ ਤੇ। ਤਾਇਆ ਗਿਆ, ਰੋਣ ਲੱਗਾ ਮੈਨੂੰ ਚਾਹ ਕੇ ਜੱਫੀ। ਅੱਛਾ, ਮੈਂ ਕਿਹਾ ਕੀ ਗੱਲ ਕੀ? ਪੁੱਤਰ ਤੁਹਾਨੂੰ ਤਾਂ ਪਤਾ ਹੀ ਨਹੀਂ ਕੀ ਸਾਡੇ ਨਾਲ ਕੀ ਬਣਿਆ। ਅੱਛਾ, ਮਾਂ ਨਹੀਂ ਪਤਾ, ਤੈਨੂੰ ਤੇ ਪਤਾ ਹੈ ਨਾ। ਮਨ ਤੇ ਪਤਾ ਰੋਣਾ ਨੀ ਖਲੋਂਦਾ। ਅੱਛਾ, ਤਾਇਆ ਰੋਈ ਜਾਂਦਾ ਸੀ? ਹਾਂਜੀ। ਅੱਛਾ, ਉਹ ਅੱਗੇ ਚੱਲ ਮੇਰੇ ਨਾਲ।
ਮੈਂ ਕਹਿੰਦਾ ਮੈਂ ਨਹੀਂ ਜਾਣਾ। ਅੱਛਾ, ਤੁਹਾਡਾ ਦਿਲ ਨਹੀਂ ਕਰ ਰਿਹਾ ਸੀ ਇੱਧਰ ਆਉਣ ਨੂੰ? ਫਿਰ ਉਹਨੇ ਆਖਿਆ ਵੀ ਨਹੀਂ ਜਾਂਦਾ ਤਾਂ ਫਿਰ ਜ਼ਬਰ ਨਹੀਂ ਲਿਜਾਣਾ। ਅੱਛਾ, ਕੋਈ ਗੱਲ ਨੇ ਆਖਿਆ। ਚਲੋ ਆਉਣਾ ਨਹੀਂ ਪਿਆ ਫਿਰ ਇੱਧਰ। ਕਿੰਨੇ ਦਿਨ ਰਿਹਾ ਤਾਇਆ ਤੁਹਾਡੇ ਕੋਲ ਉੱਥੇ? 15 ਦਿਨ। 15 ਦਿਨਾਂ ਚ ਉਹਨੇ ਮਨਾ ਲਿਆ ਤੁਹਾਨੂੰ? ਹੈਂ, ਤੁਹਾਡਾ ਪਿੰਡ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਸੀ ਆਪਣਾ? ਨਾ, ਵਤਨ ਛੱਡਣਾ ਕੋਈ ਸੌਖੀ ਦੀ ਗੱਲ। ਬਾਬਾ ਜੀ, ਤੁਸੀਂ ਜਿਹੜੇ ਘਰ ਰਹਿੰਦੇ ਸੀ ਆਪਣੀ ਵਾਲਦਾ ਦੇ ਨਾਲ, ਉਹ ਘਰ ਦੇ ਵਿੱਚ ਤੁਸੀਂ ਫਿਰ ਦੁਬਾਰਾ ਉਸ ਘਰ 'ਚ ਰਹਿੰਦੇ ਰਹੇ ਹੋ ਕਿ ਨਾ ਉੱਥੇ ਕੋਈ ਹੋਰ ਲੋਕ ਆ ਗਏ ਸਨ? ਉੱਥੇ ਭੌਲਪੁਰੀ ਆ ਗਏ ਸਨ। ਭੌਲਪੁਰੀ ਆ ਗਏ ਸਨ। ਤੁਸੀਂ ਕੋਸ਼ਿਸ਼ ਕੀਤੀ ਆਪਣੇ ਉਸ ਘਰ 'ਚ ਜਾਣ ਦੀ ਕਿ ਮੈਂ ਰਵਾਂ ਇੱਥੇ? ਨਾ, ਉਹ ਰਹਿੰਦੇ ਹਨ ਵੀ ਆ ਜਾ ਤੂੰ ਆਪਣਾ ਘਰ ਵੀ ਲੈ ਲੈ, ਜੋ ਕੋਈ ਹੋਇਆ ਸਾਡੇ ਨਾਲ ਹੋਇਆ, ਜੋ ਤੁਹਾਡੇ ਨਾਲ ਹੋਇਆ। ਇਹਨਾਂ ਜਿਹਨਾਂ ਕੋਲ ਰਹਿਣ ਲਿਆ ਇਹਨਾਂ ਦਾ ਕੁਝ ਨਹੀਂ ਵਿਗੜਿਆ। ਅੱਛਾ, ਹਾਂ, ਉਹ ਮਦਦ ਕਰਦੇ ਸਨ? ਉਹ ਮਦਦ ਕਰਦੇ ਹਨ ਕਿਉਂਕਿ ਉਹਨਾਂ ਨਾਲ ਵੀ ਉਹੀ ਚੀਜ਼ ਹੋਈ ਜੋ ਸਾਡੇ ਨਾਲ ਹੋਈ, ਤੁਹਾਡੇ ਨਾਲ ਹੋਈ। ਬਿਲਕੁਲ ਬਿਲਕੁਲ। ਸਾਨੂੰ ਫਿਰ ਉਹਨਾਂ ਤੋਂ ਵੀ ਡਰ ਹੀ ਆਉਂਦਾ ਸੀ ਆ ਕੇ ਕੋਈ ਮਾਰ ਹੀ ਨਾ ਦੇਵੇ, ਸਮਝ ਕੇ ਬੱਚੇ ਬਾਹਰ ਲਾ ਕੇ ਲੈ ਜਾਣ, ਅੱਗੇ ਜਾ ਕੇ ਮਾਰ ਦੇਣ। ਉਹਨੇ ਕੀ ਅੱਖਾਂ ਦੇ ਸਾਹਮਣੇ ਮਾਂ ਮਰੀ ਨੂੰ ਦੇਖਿਆ। ਹਾਂਜੀ, ਉਹ ਫਿਰ ਬੰਦੇ ਦੇ ਦਿਲ ਦੇ ਵਿੱਚ ਰਹਿੰਦਾ ਹੀ ਨਾ ਖੌਫ। ਅੱਛਾ, ਫਿਰ 15 ਦਿਨ ਬਾਅਦ ਤੁਹਾਨੂੰ ਤਾਇਆ ਜੀ ਨੇ ਤੁਹਾਡੇ ਨੂੰ ਮਨਾ ਲਿਆ ਕਿ ਚੱਲ ਵੀ ਪੁੱਤਰ ਪਾਕਿਸਤਾਨ। ਹਾਂਜੀ, ਫਿਰ ਉਸ ਵੇਲੇ ਜਦੋਂ ਤੁਸੀਂ ਉੱਥੇ ਰਹੇ ਸੀ ਉਦੋਂ 10 ਸਾਲ ਉਮਰ ਸੀ, ਜਦੋਂ ਪਾਕਿਸਤਾਨ ਆਏ ਉਦੋਂ 25 ਸਾਲ ਉਮਰ ਹੋ ਗਈ ਸੀ? 1962 ਦੇ ਵਿੱਚ ਪਾਕਿਸਤਾਨ ਆਏ ਹੋ? ਹਾਂਜੀ, 15 ਸਾਲ ਬਾਅਦ। 15 ਸਾਲ ਬਾਅਦ। ਅੱਛਾ, ਜਿੱਦਣ ਆਖਰੀ ਦਿਨ ਪਿੰਡ ਦੇ ਵਿੱਚ ਗੁਜ਼ਾਰਿਆ, ਤੁਹਾਨੂੰ ਪਤਾ ਲੱਗ ਗਿਆ ਕਿ ਹੁਣ ਮੈਂ ਜਾਣਾ ਪਾਕਿਸਤਾਨ, ਉਦਣ ਕਿਹਨੂੰ ਕਿਹਨੂੰ ਮਿਲ ਕੇ ਆਏ? ਮਿਲੇ ਕਿਸੇ ਨੂੰ? ਉਹ ਫਤਿਹ ਮੁਹੰਮਦ ਨੂੰ ਵੀ ਨਹੀਂ ਮਿਲੇ? ਨਾ। ਹਾਂ, ਉਹ ਬਾਹਰ ਤੋਂ ਜਾਂਦਾ ਰਿਹਾ ਉਹਦੇ ਕੋਲ ਤੇ ਹਿੰਦੁਸਤਾਨ। ਇੱਥੋਂ ਜਦੋਂ ਤੁਸੀਂ ਪਾਕਿਸਤਾਨ ਆ ਗਏ ਸੀ? ਹਾਂਜੀ। ਕਿੰਨੀ ਵਾਰੀ ਤੁਸੀਂ ਹਿੰਦੁਸਤਾਨ ਗਏ ਹੋ ਦੁਬਾਰਾ? ਬਾਬੇ ਵਾਰੀ ਗਏ ਆ ਕਿਉਂਕਿ ਉਹਦੇ ਕੋਲ ਰੁਕਾਵਟ ਨਹੀਂ ਸੀ ਬਾਰਡਰ ਦੇ ਉੱਤੇ। ਨਾ। ਹਾਂ, ਜਿਹੜਾ ਮਰਜ਼ੀ ਜਿੱਧਰ ਮਰਜ਼ੀ ਜਾਈਏ ਆਈਏ। ਅੱਛਾ, ਤੁਸੀਂ ਇੱਥੋਂ ਬਾਰਡਰ ਕ੍ਰਾਸ ਕਰਕੇ ਤੁਰ ਕੇ ਚਲੇ ਜਾਂਦੇ ਸੀ? ਹਾਂਜੀ। ਵਾਹ ਜੀ ਵਾਹ। ਆਖਰੀ ਵਾਰੀ ਤੁਸੀਂ ਕਦੋਂ ਗਏ ਸੀ? ਬਾਹਰ ਕਈ ਵਾਰੀ ਗਏ ਨਹੀਂ ਯਾਦ ਕਦੀ ਗਏ ਆ। 71 ਤੋਂ ਪਹਿਲੇ ਗਏ ਜਾਂ 65 ਤੋਂ ਪਹਿਲੇ ਗਏ ਸੀ? ਬਸ ਇਹ ਵੀ ਯਾਦ ਹੈ। ਅੱਛਾ, ਉਹ ਫਤਿਹ ਜਿਹੜਾ ਸੀ ਨਾ, ਫਤਿਹ ਸਾਡੇ ਪਿੰਡ ਦਾ। ਹਾਂਜੀ, ਮੁਸਲਮਾਨ। ਹਾਂਜੀ, ਉਹ ਵੀ ਉਹਨਾਂ ਦੀ ਬਚਣਾ ਨਹੀਂ ਸੀ। ਸਾਡੇ ਪਿੰਡ ਸਨ ਤਰਖਾਣ। ਤਰਖਾਣ ਉਹਨਾਂ ਦੇ ਮੇਲੇ ਜੋ ਰਹਿੰਦਾ ਸੀ। ਅੱਛਾ, ਕੱਲਾ ਘਰ ਸੀ। ਉਹ ਜੱਟ ਸੀ? ਹਾਂ ਜੀ। ਅੱਛਾ, ਉਹਨਾਂ ਲੁਕਾ ਲਿਆ ਫਿਰ। ਅੱਛਾ, ਉਹਨੂੰ ਲੁਕਾ ਲਿਆ ਸੀ ਪੂਰੇ ਟੱਬਰ ਨੂੰ? ਤਰਖਾਣਾ ਨੇ ਪੂਰੇ ਟੱਬਰ ਉਹਦੇ ਨੂੰ ਲੁਕਾ ਲਿਆ ਸੀ? ਬਸ ਇੱਕ ਬੀਵੀ ਸੀ ਉਹਦੀ, ਆਪ ਸੀ। ਅੱਛਾ, ਦੋਨੇ ਜੀ ਸਨ? ਹਾਂ, ਬੱਚਾ ਕੋਈ ਨਹੀਂ ਸੀ ਉਦੋਂ। ਬੱਚੇ ਬਾਅਦ ਕੀ ਹੋਏ ਨੇ। ਅੱਛਾ, ਸਹੀ ਹੋ ਗਿਆ। ਫਿਰ ਤੁਹਾਡੇ ਤਾਇਆ ਜੀ ਨੇ ਤੁਹਾਨੂੰ ਕੈਂਪ 'ਚ ਲਿਆਂਦਾ? ਕੈਂਪ 'ਚ ਫਿਰ ਮੁਸਲਮਾਨਾਂ ਨੂੰ ਫੜ ਕੇ ਲਿਜਾਂਦੇ ਹਨ, ਕੈਂਪ 'ਚ ਵੀ ਜਾਂਦੇ ਹਨ। ਉੱਥੋਂ ਤੋਂ ਸੁਨੇਹਾ ਕਰ ਲੈਂਦੇ ਹਨ ਵੀ ਆਦੂ ਲੈ ਜਾਓ ਆਪਣੇ ਬਾਹਰ। ਅੱਛਾ ਜੀ, ਫਿਰ ਤੁਸੀਂ ਪਾਕਿਸਤਾਨ ਆ ਗਏ? ਹਾਂਜੀ। ਇਸ ਪਿੰਡ ਦੇ ਵਿੱਚ ਤਾਇਆ ਜੀ ਬੈਠੇ ਸਨ, ਮਿਸਰੀ ਮਿਆਣੀ ਜੀ? ਆ, ਇੱਥੇ ਫਿਰ ਆਪਣੀਆਂ ਭੈਣਾਂ ਨੂੰ ਮਿਲੇ? ਹਾਂਜੀ। ਉਹਨਾਂ ਨੇ ਪਛਾਣ ਲਿਆ ਭਰਾ ਨੂੰ? ਨੋ। ਹਾਂ, ਪਛਾਣਿਆ ਨਹੀਂ ਸੀ ਉਹਨਾਂ ਨੇ? ਉਹਨਾਂ ਵਿਚਾਰੀ ਨੇ ਕਿਹਾ ਪਤਾ ਸੀ ਕੌਣ ਹੈ ਕੌਣ ਨਹੀਂ। ਅੱਛਾ, ਫਿਰ ਉਹਨੇ ਦੱਸਿਆ ਕਿ ਤੁਹਾਡਾ ਵੱਡਾ ਭਰਾ ਹੈ? ਹਾਂਜੀ। ਅੱਛਾ ਬਾਬਾ ਜੀ, ਆਪਣਾ ਪਿੰਡ ਯਾਦ ਆਉਂਦਾ? ਜੀ ਆ, ਪਿੰਡ ਦੇ ਯਾਦ ਹੀ ਆਉਂਦਾ ਜੀ। ਆਪਣਾ ਪਿੰਡ, ਆਪਣਾ ਘਰ। ਉੱਥੇ ਗੁਜ਼ਾਰੇ ਜਿਹੜੀ ਜ਼ਿੰਦਗੀ ਦੇ ਸਾਲ ਸਨ ਉਹ ਵੀ ਯਾਦ ਆਉਂਦੇ? ਹਾਂਜੀ। ਹੁਣ ਪਿੰਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਯਾਦ ਆਉਂਦੀ ਪਿੰਡ ਦੀ?
ਹਰ ਚੀਜ਼ ਯਾਦ ਆਉਂਦੀ ਪਿੰਡ ਦੀ। ਨਹੀਂ, ਕਿਹੜੀ ਮਸ਼ਹੂਰ ਚੀਜ਼ ਹੁੰਦੀ ਸੀ ਉੱਥੇ? ਬੜੀ ਮਸ਼ਹੂਰ ਤਾਂ ਸਾਰੀਆਂ ਚੀਜ਼ਾਂ। ਹਰ ਫਸਲ ਹੁੰਦੀ ਸੀ। ਹਰ ਫਸਲ ਹੁੰਦੀ ਸੀ। ਹਾਂਜੀ। ਹੁਣ ਤੁਹਾਡੀ ਅਗਰ ਗੱਲ ਕਰਵਾਈਏ ਕਿਸੇ ਪਿੰਡ ਵਾਲੇ ਨਾਲ, ਹਾਂਜੀ, ਗੱਲ ਕਰੋਗੇ? ਕੀ ਪਤਾ ਫਤਿਹ ਮੁਹੰਮਦ ਦਾ ਵੀ ਮੁੰਡੇ ਉੱਥੇ ਰਹਿੰਦੇ ਹੋਣ। ਹਾਂ, ਉੱਥੇ ਰਹਿੰਦੇ ਨੇ। ਗੱਲ ਕਰਵਾਈਏ ਤੇ ਕਿਸੇ ਦਿਨ ਤੁਹਾਡੀ? ਕਰਵਾ ਦੇ। ਦਿਲ ਕਰਦਾ? ਹਾਂ। ਜਿਹੜੇ ਸਿੱਖ ਕੋ ਤੁਸੀਂ ਰਹਿੰਦੇ ਸੀ ਉਹਦੀ ਔਲਾਦ ਹੋਏਗੀ, ਉਹ ਅਗਰ ਤੁਹਾਡੇ ਨਾਲ ਰਾਬਤਾ ਕਰਨਾ ਚਾਹੇ ਤੇ ਕਰ ਲੋਗੇ? ਬਸ ਉਹਦੇ ਨਾਲ ਨਹੀਂ ਰਾਬਤਾ। ਨਹੀਂ, ਅਗਰ ਕਰਨਾ ਚਾਹਣ ਉਹ ਕਰ ਲੋਗੇ? ਹਾਂ। ਅੱਛਾ, ਉਹਦਾ ਦੁਬਾਰਾ ਫਿਰ ਇੱਕ ਵਾਰੀ ਨਾਂ ਦੱਸ ਦਿਓ। ਉਹਦੇ ਨਾਲ ਹੁਣ ਰਾਬਤਾ ਨਹੀਂ ਨਾ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਉਹ ਚੰਗਾ ਨਹੀਂ ਵਰਤਦਾ ਸਾਡੇ ਨਾਲ। ਕਿਉਂ, ਕੀ ਕਰਦਾ ਸੀ? ਅਸੀਂ ਖਾਣ ਪੀਣ ਨਹੀਂ ਦਿੰਦਾ ਕੁਝ ਵੀ। ਅੱਛਾ, ਮਾਰਦਾ ਕੁੱਟਦਾ ਵੀ ਸੀ? ਸਾਰੇ ਕੰਮ ਨਹੀਂ ਕਰਦਾ ਜੀ। ਅੱਛਾ। ਇਸੇ ਮਾਰੇ ਨਫ਼ਰਤ ਹੋਈ ਹੈ ਨਾ। ਨਫ਼ਰਤ ਹੋ ਗਈ ਜੀ। ਉਹਦਾ ਨਾਮ ਕੀ ਸੀ? ਨਾਮ ਅਰਜਨ ਤੇ ਸਰਵਣ, ਦੋਵੇਂ ਭਰਾ ਸਨ। ਅਰਜਨ ਤੇ ਸਰਵਣ? ਹਾਂਜੀ, ਦੋਵੇਂ ਭਰਾ ਸਨ। ਭਰਾ। ਇਹਦਾ ਮਤਲਬ ਜ਼ੁਲਮ ਕਰਦੇ ਰਹੇ ਨੇ ਤੁਹਾਡੇ ਉੱਤੇ। ਜੀ। ਠੀਕ ਹੋ ਗਿਆ। ਬਾਰੇ ਬੰਦਿਆਂ ਨੂੰ ਪਤਾ ਨਹੀਂ ਨਾ ਹੁੰਦਾ ਬਈ ਜਦੋਂ ਬਗਾਨਾ ਧੀ ਪੁੱਤਰ ਕਾਬੂ ਆ ਜਾਏ ਨਾ, ਉਹਦੇ ਨਾਲ ਸਲੂਕੀ ਨਾ ਕਿਵੇਂ ਦਾ ਵਰਤਣਾ ਚਾਹੀਦਾ ਹੈ। ਇਸ ਤਰ੍ਹਾਂ ਹੀ ਕਾਫਰ ਤੇ ਕਾਫਰ ਹੀ ਹੁੰਦਾ, ਫਿਰ ਉਹਦੇ ਖੁਦਾ ਦਾ ਖੌਫ ਹੁੰਦਾ ਹੀ ਨਹੀਂ। ਕਈ ਉਹ ਵੀ ਲੋਕ ਵੇਖੇ ਨੇ ਬਾਬਾ ਜੀ ਸਿੱਖਾਂ ਦੇ ਵਿੱਚ ਵੀ, ਹਾਂਜੀ, ਜਿਨ੍ਹਾਂ ਨੇ ਬੱਚੇ ਨੂੰ ਆਪਣੇ ਕੋਲ ਪੁੱਤਰ ਬਣਾ ਕੇ ਰੱਖਿਆ ਤੇ ਆਪ ਬਾਪ ਬਣ ਕੇ ਰਹੇ। ਬਿਲਕੁਲ। ਉਹਨਾਂ ਦੇ ਵਿਆਹ ਵੀ ਕੀਤੇ, ਉਹਨਾਂ ਦੀ ਖਿਦਮਤਾਂ ਵੀ ਉਹਨਾਂ ਨੇ ਕੀਤੀਆਂ। ਤੇ ਜਦੋਂ ਅਲਵਿਦਾ ਕੀਤਾ ਉਹਨਾਂ ਨੂੰ, ਤੇ ਉਹਨਾਂ ਨੂੰ ਹਰ ਚੀਜ਼ ਦਿੱਤੀ ਉਹਨਾਂ ਨੇ ਜੀ, ਕਿ ਜਿਵੇਂ ਪੁੱਤਰ ਨੂੰ ਵਿਦਾ ਕਰੀਦਾ। ਹਾਂਜੀ। ਕਈ ਲੋਕ ਉਸ ਵੇਲੇ ਜ਼ਾਲਮ ਸੀ, ਉਹਨਾਂ ਨੇ ਕਿਹਾ ਵੀ ਇਹ ਕੰਮ ਹੀ ਲਵੋ ਬਸ, ਤੇ ਹੋਰ ਉਸ ਤੋਂ ਇਲਾਵਾ ਉਹਨਾਂ ਨੇ ਕੁਛ ਨਹੀਂ ਸੋਚਿਆ। ਠੀਕ ਹੋ ਗਿਆ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਤੁਹਾਡੀ ਤਬੀਅਤ ਵੀ ਬੜੀ ਨਸਾਜ਼ ਹੈ, ਲੇਕਿਨ ਫਿਰ ਵੀ ਤੁਸੀਂ ਆਪਣੀ ਉਹ ਕਹਾਣੀ ਜਿਹੜੀ ਅੱਜ ਤੱਕ ਤੁਸੀਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸੀ ਹੋਣੀ, ਮੈਨੂੰ ਲੱਗਦਾ ਨਾ ਜੀ ਨਾ, ਕਿਸੇ ਨਾਲ ਦਿਲ ਦਾ ਦੁੱਖ ਸ਼ੇਅਰ ਨਹੀਂ ਕੀਤਾ, ਆਪਣੇ ਦਿਲ ਅੰਦਰ ਹੀ ਰੱਖਿਆ। ਅੱਜ ਇਹ ਕਹਾਣੀ ਤੁਹਾਡੀ ਤੁਹਾਡੇ ਬੱਚਿਆਂ ਤੱਕ ਵੀ ਗਈ ਹੈ, ਤੇ ਜਿਹੜੇ ਹਿੰਦੁਸਤਾਨ ਦੇ ਵਿੱਚ ਤੁਹਾਡੇ ਪਿੰਡ ਦੇ ਲੋਕ ਨੇ ਉਹ ਵੀ ਸੁਣਨਗੇ। ਹਾਂਜੀ। ਤੇ ਕਿੰਨੇ ਤੁਹਾਡੇ ਨਾਲ ਚੰਗਾ ਕੀਤਾ ਤੇ ਕਿੰਨੇ ਮਾੜਾ ਕੀਤਾ। ਬਹੁਤ ਮਿਹਰਬਾਨੀ ਬਜ਼ੁਰਗੋ, ਅੱਲਾਹ ਤਾਲਾ ਤੁਹਾਨੂੰ ਤੰਦਰੁਸਤੀ ਸਿਹਤ ਦੇ। ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।